Bismillahirrahmanirrahim. Assalamu alaikum. Japan has almost no resources. Yeah. Its only resources is people. So therefore, it has to educate everyone to the best of its ability, provide the best education possible, and create a very cohesive social system to make sure everyone gets along. ਇਹ ਚੀਨ ਦਾ ਬੜਾ ਮਸ਼ਹੂਰ ਪ੍ਰੋਫੈਸਰ ਹੈ। ਉਹ ਕੀ ਕਹਿ ਰਿਹਾ ਕਿ ਜਾਪਾਨ ਦੇ ਕੋਲ ਜ਼ੀਰੋ ਕੁਦਰਤੀ ਵਸਾਇਲ ਨੇ, ਲੇਕਿਨ ਉਹਨਾਂ ਨੇ ਆਪਣੀ ਕੌਮ ਨੂੰ ਤਾਲੀਮ ਦਿੱਤੀ ਹੈ, ਹਰ ਫਰਦ ਨੂੰ ਬਹੁਤ ਅੱਛੀ ਤਾਲੀਮ ਦਿੱਤੀ ਹੈ, ਜਿਹਦੀ ਵਜ੍ਹਾ ਤੋਂ ਉਹਨਾਂ ਦਾ ਮਾਸ਼ਰਾ ਤਾਲੀਮ ਯਾਫਤਾ, ਉਹਨਾਂ ਦੇ ਇਨਸਾਨੀ ਵਸਾਇਲ ਜਿਹੜੇ ਨੇ ਉਹ ਹੁਨਰ ਯਾਫਤਾ ਨੇ, ਤਾਲੀਮ ਯਾਫਤਾ ਨੇ, ਅਤੇ ਉਹਨਾਂ ਦਾ ਮਾਸ਼ਰਾ ਆਪਸ 'ਚ ਜੁੜੇ ਹੈ। ਜਾਪਾਨ ਦੀ ਆਬਾਦੀ ਪੰਜਾਬ ਤੋਂ ਘੱਟ ਹੈ, 12.5 ਕਰੋੜ ਹੈ, ਪੰਜਾਬ ਦੀ 13 ਕਰੋੜ ਹੈ, ਅਤੇ ਜਾਪਾਨ ਦੀ ਆਬਾਦੀ 12.5 ਕਰੋੜ ਦੇ ਵਿੱਚੋਂ 6.5 ਕਰੋੜ ਬੰਦੇ 50 ਸਾਲ ਤੋਂ ਉੱਤੇ ਨੇ, ਬੁੱਢੇ ਨੇ, ਅਤੇ ਪੰਜਾਬ ਦੀ ਆਬਾਦੀ ਦੇ ਵਿੱਚ 1 ਕਰੋੜ ਬੰਦਾ ਵੀ ਬੁੱਢਾ ਨਹੀਂ ਹੈ, 12 ਕਰੋੜ ਬੰਦੇ ਜਵਾਨ ਨੇ। ਅਤੇ ਜਾਪਾਨ ਨੇ ਕੀ ਕੀਤਾ, ਕੁਦਰਤੀ ਵਸਾਇਲ ਨਹੀਂ ਸਨ ਹੈ, ਲੇਕਿਨ ਉਹਨਾਂ ਦੀ ਕਮੀ ਉਹਨਾਂ ਨੇ ਪੂਰੀ ਕੀਤੀ ਆਪਣੇ ਡਾਕਟਰਸ, ਇੰਜੀਨੀਅਰ ਤੋਂ, IT ਸਪੈਸ਼ਲਿਸਟ ਤੋਂ, ਆਪਣੇ ਹੁਨਰਮੰਦਾਂ ਤੋਂ। ਫਿਰ ਉਹਨਾਂ ਬੱਚੇ ਥੋੜ੍ਹੇ ਪੈਦਾ ਕੀਤੇ, ਹੁਣ ਉਹਨਾਂ ਦੇ ਇਨਸਾਨੀ ਵਸਾਇਲ ਵੀ ਮੁੱਕ ਗਏ, ਕੁਦਰਤੀ ਵਸਾਇਲ ਤਾਂ ਹੈ ਹੀ ਨਹੀਂ। ਪੰਜਾਬੀਆਂ ਨੂੰ ਇਸ ਗੱਲ ਤੋਂ ਸਬਕ ਸਿੱਖਣਾ ਚਾਹੀਦਾ ਹੈ, ਕੁਦਰਤੀ ਵਸਾਇਲ ਓਨੇ ਮੈਟਰ ਨਹੀਂ ਕਰਦੇ ਜਿੰਨੇ ਇਨਸਾਨੀ ਵਸਾਇਲ ਦੀ ਅਹਿਮੀਅਤ ਹੁੰਦੀ ਹੈ। ਅਤੇ ਜੇ ਪੰਜਾਬ ਆਪਣੇ ਬੱਚਿਆਂ ਨੂੰ ਆਪਣੀ ਜ਼ਬਾਨ ਦੇ ਵਿੱਚ ਪੜ੍ਹਾ ਕੇ, ਜਾਪਾਨ ਮੇਰੇ ਚਾਚੇ ਦਾ ਮੁੰਡਾ ਜਾਪਾਨ ਹੈ, ਉਹਦਾ ਸਹੁਰਾ ਡਾਕਟਰ ਹੈ, ਉਹਨੂੰ ਇੱਕ ਲਫ਼ਜ਼ ਵੀ ਅੰਗਰੇਜ਼ੀ ਦਾ ਨਹੀਂ ਹੁੰਦਾ, ਉਹ ਦੱਸਦਾ ਉਹਨੇ ਜਾਪਾਨੀ ਜ਼ਬਾਨ 'ਚ ਹੀ ਡਾਕਟਰ ਬਣਿਆ। ਪੰਜਾਬ ਦੇ, ਪਾਕਿਸਤਾਨ ਦੇ ਸਾਰੇ ਡਾਕਟਰ ਅੰਗਰੇਜ਼ਾਂ ਦੇ ਮੁਲਕ 'ਚ ਨੇ, ਸਾਰੇ ਇੰਜੀਨੀਅਰ ਅੰਗਰੇਜ਼ਾਂ ਦੇ ਮੁਲਕ 'ਚ ਨੇ, ਸਾਰੇ IT ਸਪੈਸ਼ਲਿਸਟ ਅੰਗਰੇਜ਼ਾਂ ਦੇ ਮੁਲਕ 'ਚ ਨੇ, ਸਾਡੀਆਂ ਐਪਾਂ ਅੰਗਰੇਜ਼ੀ 'ਚ ਬਣਦੀਆਂ ਨੇ। ਸਾਡੇ 13 ਕਰੋੜ ਲੋਕਾਂ ਦੇ ਵਿੱਚੋਂ 3 ਕਰੋੜ ਬੰਦੇ ਨੇ ਜਿਨ੍ਹਾਂ ਕੋਲ ਮੋਬਾਇਲ ਹੋਣੇ ਨੇ, ਜਾਂ ਜਿਹੜੇ ਮੋਬਾਇਲ 'ਚ ਅੰਗਰੇਜ਼ੀ ਚੀਜ਼ਾਂ ਪੜ੍ਹ ਸਕਦੇ ਨੇ। 10 ਕਰੋੜ ਬੰਦਿਆਂ ਨੂੰ ਇਲਮ, ਹੁਨਰ, ਹਰ ਸ਼ੈ ਤੋਂ ਦੂਰ ਰੱਖਿਆ ਗਿਆ। ਅਤੇ ਜਾਪਾਨ ਕੋਲੋਂ ਸਬਕ ਸਿੱਖਣਾ, ਜਾਪਾਨ ਬੁੱਢਾ ਹੋ ਗਿਆ, ਉਹਨਾਂ ਬੱਚੇ ਪੈਦਾ ਨਹੀਂ ਕੀਤੇ। ਬੱਚੇ ਸਭ ਤੋਂ ਵੱਡੇ ਵਸਾਇਲ ਨੇ। ਜਾਪਾਨ ਇੱਕ ਸੁਪਰ ਪਾਵਰ ਤਾਂ ਹੀ ਬਣਿਆ ਸੀ ਕਿ ਉਹਨੇ ਆਪਣੇ ਬੱਚਿਆਂ ਨੂੰ ਜਾਪਾਨੀ ਜ਼ਬਾਨ ਦੇ ਵਿੱਚ ਹਰ ਫਰਦ ਨੂੰ ਟ੍ਰੇਨ ਕਰ ਦਿੱਤਾ ਸੀ। ਜਾਪਾਨ ਦਾ ਲਿਟਰੇਸੀ ਰੇਟ 1810 ਦੇ ਵਿੱਚ, ਅੱਜ ਤੋਂ 216 ਸਾਲ ਪਹਿਲਾਂ 100% ਸੀ, ਕਿਉਂਕਿ ਉਹਨਾਂ ਨੇ 200 ਸਾਲ ਪਹਿਲਾਂ ਜਾਪਾਨੀ ਜ਼ਬਾਨ 'ਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਸੀ। ਸਾਡਾ ਅੱਜ ਲਿਟਰੇਸੀ ਰੇਟ ਜਿਹੜਾ ਉਹ 10% ਹੈ, ਕਿ ਜਿਹੜਾ ਆਉਂਦੇ ਨਾ 60% ਉਹ 60% ਨਹੀਂ ਹੈ, ਕਿਉਂਕਿ ਲੋਕਾਂ ਨੂੰ ਸਿਰਫ ਆਪਣਾ ਨਾਂ ਲਿਖਣਾ ਹੁੰਦਾ। ਅਤੇ ਜਿੰਨੀ ਦੇਰ ਤੱਕ ਆਪਣੀ ਜ਼ਬਾਨ 'ਚ ਨਹੀਂ ਪੜ੍ਹਾਵਾਂਗੇ, 13 ਕਰੋੜ ਪੰਜਾਬੀਆਂ ਅਤੇ ਬਾਕੀ 26 ਕਰੋੜ ਪਾਕਿਸਤਾਨ, ਬਾਕੀ ਤਾਂ ਉਹ ਵਿਚਾਰੇ ਰੋ ਰਹੇ ਨਾ, ਵਸਾਇਲ ਉਹਨਾਂ ਨੂੰ ਰੋਣ ਦਿਓ, ਉਹਨਾਂ ਨੂੰ ਸਮਝਾਓ ਅਤੇ ਉਹ ਗਾਲਾਂ ਕੱਢਦੇ ਨੇ, ਉਹ ਆਉਂਦੇ ਨੇ ਨਹੀਂ ਸਾਡੇ ਵਸਾਇਲ ਨੇ, ਅਸੀਂ ਇਨਸਾਨੀ ਵਸਾਇਲ ਜ਼ਾਇਆ ਹੋ ਰਹੇ ਨੇ, ਉਹਦੀ ਅਸੀਂ ਗੱਲ ਨਹੀਂ ਕਰਨੀ। ਅਸੀਂ ਤਾਂ ਪੂਰੇ ਪਾਕਿਸਤਾਨ ਦੀ ਗੱਲ ਕਰਨੇ, ਲੇਕਿਨ ਗਾਲਾਂ ਖਾ ਕੇ ਤੰਗ ਬੰਦਾ ਆਈ ਜਾਂਦਾ। ਅਤੇ ਅਸੀਂ ਪੰਜਾਬੀਆਂ ਦੀ ਮੈਂ ਗੱਲ ਕਰ ਰਿਹਾ ਕਿ ਤੁਸੀਂ ਜਿਹੜੇ ਤੁਹਾਨੂੰ ਇਹ ਤਾਨੇ ਮਾਰਦੇ ਨਾ, ਕੋਈ ਵਸਾਇਲ ਨਹੀਂ ਹੈ, ਵਸਾਇਲ ਨਾਲ ਤਾਂ ਕੋਈ ਕੌਮ ਤਰੱਕੀ ਕਰਦੀ ਨਹੀਂ, ਬੰਦੇ ਹੁੰਦੇ ਨੇ, ਬੰਦੇ। ਅੱਲਾ ਨੇ ਇਨਸਾਨ ਨਾਲੋਂ ਵੱਡਾ ਵਸੀਲਾ ਕੋਈ ਨਹੀਂ ਪੈਦਾ ਕੀਤਾ। ਅਤੇ ਅੰਗਰੇਜ਼ੀ ਨੂੰ ਕੱਢ ਕੇ ਪੰਜਾਬੀ ਦੇ ਵਿੱਚ ਤਾਲੀਮ ਦੇ ਕੇ, ਆ ਜਿਹੜਾ ਸਾਡਾ ਸਰੈਕੀ ਪੰਜਾਬੀ ਝਗੜਾ ਹੋਇਆ ਨਾ, ਕੋਹੀਸਿਵ ਸੁਸਾਇਟੀ ਬਣਾਉਣੀ ਹੈ, ਅਤੇ ਉਹ ਸਰੈਕੀ ਵੀ ਆਉਂਦੇ ਨੇ ਜੀ ਝੰਗ ਸਾਡਾ, ਅਤੇ ਝੰਗ ਵਾਲੇ ਆਉਂਦੇ ਨੇ ਅਸੀਂ ਪੰਜਾਬੀ ਹਾਂ। ਅਤੇ ਉਹ ਇਹ ਫਸਾਦ ਪਾਉਣ ਤੋਂ ਬਿਹਤਰ ਹੈ ਕਿ ਪੰਜਾਬੀ ਦਾ ਕੋਈ ਮਰਕਜ਼ੀ ਲਹਿਜਾ ਨਾਫਜ਼ ਕਰਕੇ ਸਾਰੇ ਪੰਜਾਬ ਨੂੰ ਪੰਜਾਬੀ 'ਚ ਤਾਲੀਮ ਦਿੱਤੀ ਜਾਏ, ਤਾਂ ਕਿ ਪੂਰਾ ਮਾਸ਼ਰਾ ਤੇਜ਼ੀ ਨਾਲ ਤਰੱਕੀ ਕਰੇ, ਇਨਸਾਨੀ ਵਸਾਇਲ ਬਿਹਤਰ ਹੋਣ ਸਾਡੇ। ਕੁਦਰਤੀ ਵਸਾਇਲ ਤੁਹਾਡੇ ਕੋਲ ਹੋਣ ਨਾ ਹੋਣ, ਜੇ ਤੁਹਾਡੇ ਕੋਲ ਜਵਾਨ ਬੱਚੇ ਨੇ, ਉਹਨਾਂ ਨੂੰ ਤੁਸੀਂ ਟ੍ਰੇਨ ਕਰ ਲੈਂਦੇ ਹੋ, ਤੁਸੀਂ ਜਾਪਾਨ ਬਣ ਜਾਂਦੇ ਹੋ, ਅਤੇ ਜਾਪਾਨ ਤੋਂ ਵੀ ਅੱਗੇ ਜਾ ਸਕਦੇ ਹੋ।